ਅਗਲੀ ਖਬਰ ਦੇ ਵੱਲ ਵਧੀਏ ਤੇ ਮੋਦੀ ਸਾਹਿਬ ਦੀ ਗੱਲ ਕਰ ਲਈਏ। 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਲਾਲ ਕਿਲੇ ਤੋਂ ਜਿਹੜੇ ਵਾਅਦੇ ਕੀਤੇ ਸ਼ਰਮਾ ਜੀ, ਉਹ ਕਿੰਨੇ ਕੁ ਵਫਾ ਹੋਏ? प्रवीण जी, लंबी लिस्ट है। ਹੂੰ कल 10वीं बार लाल किले तो तिरंगा लहराया नरेंद्र मोदी होਰਾਂ ने। ਹੂੰ सो मतलब दूजे कार्यकाल ਦਾ ਆਖਰੀ ਹੈ ਨਾ 15 ਅਗਸਤ ਆਜ਼ਾਦੀ ਦਿਹਾੜਾ ਤੇ ਉਹਨਾਂ ਨੇ ਨਾਲ ਹੀ ਉੱਥੋਂ ਐਲਾਨ ਕੀਤਾ ਕਿ ਮਤਲਬ ਮੈਂ ਅਗਲੀ ਵਾਰ ਵੀ ਤਿਰੰਗਾ ਮੈਂ ਹੀ ਲਹਿਰਾਊਂਗਾ। ਠੀਕ ਹੈ। ਸਵਾਲ ਇਹ ਹੈ ਪ੍ਰਵੀਨ ਜੀ ਕਿ ਜਿੰਨਾ ਕਿ ਮੈਂ ਜਾਣਦਾ ਹੁਣ ਤੱਕ ਕਿ 15 ਅਗਸਤ ਵਾਲੇ ਦਿਨ ਆਜ਼ਾਦੀ ਦਿਹਾੜੇ ਵਾਲੇ ਦਿਨ ਲਾਲ ਕਿਲੇ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦਾ ਰਿਹਾ। ਠੀਕ ਹੈ ਜੀ। ਤੇ ਪਰ ਕੱਲ ਪ੍ਰਧਾਨ ਮੰਤਰੀ ਤਾਂ ਮੈਨੂੰ ਲੱਭਿਆ ਨਹੀਂ। ਹਾਂ, ਭਾਜਪਾ ਦਾ ਲੀਡਰ ਜ਼ਰੂਰ ਲੱਭਿਆ। ਉਹ ਵੋਟਾਂ ਮੰਗਦਾ ਨਜ਼ਰ ਆਇਆ। ਆਪਣੇ 10 ਸਾਲਾਂ ਦੇ ਕਾਰਜਕਾਲ ਦੇ ਗੁਣਗਾਨ ਗਾ ਕੇ ਆਪਣੀ ਪਿੱਠ ਥਾਪੜ ਕੇ, ਠੀਕ ਹੈ, ਸਰਕਾਰੀ ਯੋਜਨਾਵਾਂ ਦਾ ਐਲਾਨ ਪਹਿਲੇ ਵੀ ਪ੍ਰਧਾਨ ਮੰਤਰੀ ਕਰਦੇ ਰਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਰਹੇ ਨੇ, ਪਰ ਸਿੱਧਾ ਇਹ ਚੋਣ ਪ੍ਰਚਾਰ ਨਹੀਂ ਕਦੇ ਹੁੰਦਾ ਸੁਣਿਆ ਕਿ ਅਗਲੀ ਵਾਰ ਵੀ ਤਿਰੰਗਾ ਮੈਂ ਹੀ ਲਹਿਰਾਉਣਾ ਹੈ। ਉਹਦਾ ਮਤਲਬ ਹੈ ਕਿ ਮੈਨੂੰ ਵੋਟਾਂ ਪਾ ਦਿਓ, ਮੈਂ ਤੁਹਾਡੇ ਲਈ ਆਹ ਕੀਤਾ ਹੈ ਨਾ। ਫਿਰ ਉਹ 10 ਸਾਲਾਂ ਦੇ ਕਾਰਜਕਾਲ ਦਾ ਗਣਾ ਕੇ ਗੁਣਗਾਨ, ਉਹ ਸਾਰਾ ਵਰਤਾਰਾ ਕਿਤਨਾ ਕਿਤੇ ਝਲਕਾ ਦਿੰਦਾ ਸੀ ਕਿ ਉਹ ਚੋਣ ਪ੍ਰਚਾਰ ਰੈਲੀ ਸੀ। ਕੱਲ ਲਾਲ ਕਿਲੇ ਤੋਂ ਪਹਿਲੀ ਵਾਰ ਚੋਣ ਪ੍ਰਚਾਰ ਰੈਲੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਸੋ ਪਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ 10 ਸਾਲਾਂ ਚ 10 ਸਾਲਾਂ ਦੇ ਵਿੱਚ 28 ਯੋਜਨਾਵਾਂ ਦਾ ਐਲਾਨ ਹੋਇਆ ਲਾਲ ਕਿਲੇ ਤੋਂ। ਠੀਕ ਹੈ। ਤੇ ਲੰਬੇ ਲੱਛੇਦਾਰ ਭਾਸ਼ਣ, ਮਤਲਬ 3 ਵਾਰ ਤਾਂ ਰਿਕਾਰਡ ਤੋੜਤਾ ਮੋਦੀ ਜੀ ਨੇ। 90 ਮਿੰਟ ਤੋਂ ਉੱਪਰ ਦਾ ਭਾਸ਼ਣ ਹੈ 3 ਵਾਰ ਦਾ, ਤੇ ਜ਼ਿਆਦਾਤਰ ਵਾਰ 1 ਘੰਟੇ ਤੋਂ ਉੱਪਰ ਦਾ ਹੀ ਹੈ। ਤੇ ਦਰਜਨ ਦੇ ਕਰੀਬ ਭਾਸ਼ਣ 80 ਮਿੰਟ ਤੋਂ ਵੀ ਉੱਪਰ ਦਾ। ਸੋ ਜੇਕਰ ਮਿੰਟਾਂ ਸਕਿੰਟਾਂ ਚ ਪਈਏ ਤਾਂ ਲੰਬੇ ਭਾਸ਼ਣ ਨੇ ਜੀ ਇਹਨਾਂ ਦੇ ਜਨਾਬ ਦੇ। 95 ਮਿੰਟ ਬੋਲੇ ਸੀ 2016 ਦੇ ਵਿੱਚ। ਠੀਕ ਹੈ ਨਾ। ਤੇ ਇਸੇ ਤਰ੍ਹਾਂ ਇੱਕ ਵਾਰ ਪਹਿਲਾਂ ਵੀ ਇਹ 2019 ਚ 93 ਮਿੰਟ ਬੋਲੇ ਸੀ, ਤੇ ਕੱਲ ਵੀ 90 ਮਿੰਟ ਬੋਲੇ ਨੇ। 3 ਵਾਰ ਤਾਂ ਰਿਕਾਰਡ ਹੈ ਜੀ। ਪਰ ਜੇ ਮੈਂ ਯੋਜਨਾਵਾਂ ਦਾ ਐਲਾਨ ਗੱਲ ਕਰਾਂ ਤਾਂ 9 ਸਾਲਾਂ ਚ 25 ਯੋਜਨਾਵਾਂ, ਠੀਕ ਹੈ, ਤੇ ਕੱਲ ਫਿਰ 3 ਗਰੰਟੀਆਂ। ਤੇ ਇਸ ਤਰ੍ਹਾਂ 28 ਗਰੰਟੀਆਂ, 28 ਵਾਅਦੇ। ਕਿੰਨੇ ਕੁ ਵਫਾ ਹੋਏ, ਕਿੰਨੇ ਕੁ ਨਹੀਂ, ਇਹ ਲੋਕ ਖੁਦ ਜਾਣਦੇ ਨੇ। ਮੈਂ ਯੋਜਨਾਵਾਂ ਰੱਖ ਦਿੰਦਾ, ਯੋਜਨਾਵਾਂ ਦੇ ਨਾਮ ਨਾਲ ਤੁਹਾਨੂੰ ਆਪੇ ਚਿੱਤੇ ਆਉਂਦਾ ਜਾਊਗਾ ਕਿ ਅੱਛਾ ਯੋਜਨਾ ਤਾਂ ਮੁੜ ਕੇ ਸੁਣੀਓ ਨਹੀਂ, ਇਹਦੇ ਬਾਰੇ ਤਾਂ ਜ਼ਿਕਰ ਨਹੀਂ। ਕਿੰਨਾ ਕੁ ਹਕੀਕੀ ਹੈ ਆਪਾਂ ਸਾਰੇ ਜਾਣਦੇ। ਮੈਂ ਯੋਜਨਾਵਾਂ ਦਾ ਜ਼ਿਕਰ ਕਰਦਾ ਜੀ। 10 ਵਾਰ 3 ਗਰੰਟੀਆਂ ਹਰ ਵਾਰ। ਠੀਕ ਹੈ ਜੀ। ਜੇਕਰ ਮੈਂ ਪਿਛਲੇ ਸਾਲਾਂ ਤੋਂ ਸ਼ੁਰੂ ਕਰਾਂ, ਸਭ ਤੋਂ ਪਹਿਲੀ ਵਾਰ 2014 ਚ ਨਰਿੰਦਰ ਮੋਦੀ ਤਿਰੰਗਾ ਲਹਿਰਾਉਂਦੇ ਨੇ। 65 ਮਿੰਟ ਦਾ ਭਾਸ਼ਣ ਦਿੰਦੇ ਨੇ। 3 ਯੋਜਨਾਵਾਂ, ਘਰ ਘਰ ਪਖਾਨਾ ਯੋਜਨਾ, ਘਰ ਘਰ ਸ਼ੌਚਾਲਿਆ। ਠੀਕ ਹੈ ਜੀ। ਇਹ ਜੀ 2014 ਚ ਐਲਾਨੀ ਸੀ। 20 ਅਕਤੂਬਰ 2014 ਨੂੰ ਸ਼ੁਰੂ ਕਰਤੀ ਜੀ। 11.68 ਕਰੋੜ ਘਰਾਂ ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ। ਮੈਂ ਗੁਜਰਾਤ ਦੇ ਪਿੰਡਾਂ 'ਚ ਜਾ ਕੇ ਆਇਆ ਕਿਸਾਨ ਅੰਦੋਲਨ ਦੇ ਦੌਰਾਨ। ਉਹਨਾਂ ਘਰਾਂ 'ਚ ਛੱਤ ਪੱਕੀ ਨਹੀਂ, ਸਿਲੰਡਰ ਤੱਕ ਨਹੀਂ, ਚੁੱਲ੍ਹੇ ਮੰਗਾਉਣਾ ਪੈਂਦਾ, ਪਖਾਨਾ ਤਾਂ ਬਹੁਤ ਦੂਰ ਦੀ ਗੱਲ ਹੈ। ਜੀ ਜੀ। ਤੇ ਗੁਜਰਾਤ ਮਾਡਲ ਪੂਰੇ ਦੇਸ਼ 'ਚ ਵਿੱਚ ਹੈ। ਜੇ ਗੁਜਰਾਤ ਦੀ ਗਾਂਧੀ ਨਗਰ ਦੇ, ਅਹਿਮਦਾਬਾਦ ਦੇ ਪਿੰਡਾਂ ਦੀ ਸਥਿਤੀ ਆ, ਮੇਰੇ ਕੋਲ ਔਨ ਰਿਕਾਰਡ ਵੀਡੀਓ ਰਿਕਾਰਡਿੰਗ ਸਾਰਾ ਉਹ ਦਸਤਾਵੇਜ਼ ਪਏ ਨੇ, ਹੈ ਨਾ। ਤੇ ਫਿਰ ਇਹ ਕਿਹੜੇ ਘਰ ਘਰ ਸ਼ੌਚਾਲਿਆ ਦੀ ਗੱਲ ਕਰਦੇ ਜੀ ਇਹ। ਇਸੇ ਤਰ੍ਹਾਂ ਫਿਰ ਜਨਧਨ ਯੋਜਨਾ, ਇਹ ਕਾਫੀ ਹੱਦ ਤੱਕ ਸਿਰੇ ਚੜੀ ਲੱਗਦੀ ਹੈ, ਜਿਹਦੇ ਵਿੱਚ ਵੱਡੀ ਗਿਣਤੀ 'ਚ ਖਾਤੇ ਖੁੱਲੇ। ਉਹ ਬੇਸ਼ੱਕ ਇਸ ਮਦਦ ਨਾਲ ਖੁੱਲੇ ਕਿ ਸ਼ਾਇਦ ਇਹਦੇ 'ਚ ਸਰਕਾਰਾਂ ਨੇ ਪੈਸੇ ਪਾਉਣੇ ਆ, 15-15 ਲੱਖ ਰੁਪਈਆ ਇਹਨਾਂ 'ਚ ਆਉਣਾ, ਇਸ ਚੱਕਰ 'ਚੋਂ ਖਾਤੇ ਖੁੱਲੇ। ਚਲੋ ਫਿਰ ਜੀ ਆਦਰਸ਼ ਗ੍ਰਾਮ ਯੋਜਨਾ, ਇਹ ਲਾਲ ਕਿਲੇ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨੇ 11 ਅਕਤੂਬਰ 2014 ਨੂੰ ਇਹ ਯੋਜਨਾ ਸ਼ੁਰੂ ਹੋ ਜਾਵੇ, ਪਰ ਜੀ ਪਹੁੰਚ 3294 ਪਿੰਡਾਂ ਤੱਕ ਹੋਵੇ ਦੇਸ਼ ਦੇ। ਠੀਕ ਹੈ। ਯੋਜਨਾ ਆਦਰਸ਼ ਗ੍ਰਾਮ ਯੋਜਨਾ ਦਾ ਮਤਲਬ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ, ਮਾਡਲ ਪਿੰਡ ਬਣਾਉਣ। ਤੇ 2014 ਦੀ ਯੋਜਨਾ 2023 ਤੱਕ ਆਉਂਦਿਆਂ 3000 ਪਿੰਡਾਂ ਤੱਕ ਰਹਿ ਜਾਵੇ ਦੇਸ਼ ਦੇ। ਇੱਥੋਂ ਦੇਖ ਲਓ ਕਿੰਨੀ ਹੈ ਨਾ। ਚਲੋ 2015 ਆ ਗਿਆ ਜੀ। 2015 ਚ ਮੋਦੀ ਜੀ 86 ਮਿੰਟ ਬੋਲੇ। ਠੀਕ ਹੈ। 3 ਯੋਜਨਾਵਾਂ ਦਾ ਐਲਾਨ ਕੀਤਾ। ਸਟਾਰਟਅਪ ਇੰਡੀਆ, ਕਿਤਨਾ ਕੁ ਸਟਾਰਟਅਪ ਹੋ ਗਿਆ ਜੀ ਇੰਡੀਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ। ਪੇਂਡੂ ਜੋਤੀ ਯੋਜਨਾ ਨਵੰਬਰ 2014 ਦੇ ਵਿੱਚ ਸ਼ੁਰੂ ਕੀਤੀ ਜੀ। ਕਿੰਨੀ ਕੁ ਕਾਮਯਾਬ ਹੋਈ ਹੈ ਸਾਰਿਆਂ ਨੂੰ ਪਤਾ। ਕਿੰਨੇ ਕੁ ਪਿੰਡਾਂ ਦੇ ਵਿੱਚ ਜੋਤ ਪਹੁੰਚ ਗਈ, ਕਿੰਨੀ ਕੁ ਲਾਈਟ ਪਹੁੰਚ ਗਈ। ਅਜੇ ਵੀ ਪੰਜਾਬ 'ਚ ਵੀ ਇਹੋ ਜਿਹੇ ਪਿੰਡ ਹੈਗੇ ਜਿਨ੍ਹਾਂ ਦੇ ਕੋਲ ਸਕੂਲਾਂ 'ਚ ਅਜੇ ਤੱਕ ਪੂਰੀ ਲਾਈਟ ਦਾ ਪ੍ਰਬੰਧ ਨਹੀਂ, ਅਜੇ ਤੱਕ ਬਿਜਲੀ, ਪਾਣੀ, ਬਾਥਰੂਮਾਂ ਦਾ ਪ੍ਰਬੰਧ ਨਹੀਂ। ਤੇ ਕਿਹੜੀਆਂ ਯੋਜਨਾਵਾਂ ਦਾ ਐਲਾਨ ਲਾਲ ਕਿਲੇ ਤੋਂ ਖੜ ਕੇ ਕਰਦੇ ਨੇ? 2015 ਚ ਕਰਦੇ ਨੇ ਜਨਾਬ, ਹੈ ਨਾ। ਵਨ ਪੈਨਸ਼ਨ ਯੋਜਨਾ, ਇਹਦੇ ਤਹਿਤ ਕੁਝ ਫੌਜੀ ਭਰਾਵਾਂ ਦੇ ਮਸਲੇ ਕਾਫੀ ਹੱਦ ਤੱਕ ਹੱਲ ਹੋਏ। 25 ਲੱਖ ਸੈਨਿਕਾਂ ਦਾ ਕਹਿੰਦੇ ਮਸਲਾ ਹੱਲ ਹੋਇਆ।
ਪਰ ਉਸ ਸਮੇਂ ਵੀ ਵੱਡਾ ਸਵਾਲ ਖੜਾ ਸੀ 2015 ਚ ਵੀ, ਤੇ ਅੱਜ 2023 ਚ ਵੀ ਸਵਾਲ ਉੱਤੇ ਹੀ ਖੜਾ ਹੈ ਕਿ ਆਪਣੀਆਂ ਪੈਨਸ਼ਨਾਂ 2-2 3-3 ਕਦੋਂ ਛੱਡੋਗੇ ਜੀ। ਪੰਜਾਬ ਚ ਤਾਂ ਲਿਆ ਕੇ ਮਤਲਬ ਕਿ ਇੱਕ ਮੁੱਦਾ ਬਣਾ ਕੇ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਹੋਈ ਹੈ, ਪਰ ਮੁਲਕ ਦੇ ਵਿੱਚ ਭਾਰਤੀ ਸੰਸਦ ਦੇ ਵਿੱਚ ਜਿੰਨੀ ਵਾਰ MP ਉਨੀ ਵਾਰ ਦੀਆਂ ਤਨਖਾਹਾਂ, ਉਨੀ ਵਾਰ ਦੀਆਂ ਪੈਨਸ਼ਨਾਂ, ਇਹ ਕਵਾਇਦ ਕਦੋਂ ਟੁੱਟੂਗੀ ਇਹਦੀ ਚਰਚਾ। ਬੇਸ਼ੱਕ ਜਦੋਂ ਤੁਸੀਂ ਮੌਜੂਦਾ ਦੌਰ ਚ ਹੈਗੇ ਹੋ ਤਾਂ ਤੁਹਾਨੂੰ ਉਹੀ ਮਿਲਦੀ ਆ, ਪਰ ਉਹ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਸਾਰੀ ਟਰਮਾਂ ਦਾ ਹਿਸਾਬ ਕਿਤਾਬ ਜੋੜ ਕੇ ਮਿਲਦਾ। ਸੋ ਇਹ ਵੱਡਾ ਪਹਿਲੂ ਖੜਾ ਉੱਥੇ। ਫਿਰ ਆਪ ਕਿੰਨੇ ਵਿਭਾਗਾਂ ਦੇ ਕਾਰੋਬਾਰੀ ਨਾਲ ਜੁੜੇ ਤੁਹਾਡੇ ਧੰਦੇ ਨੇ, ਫਿਰ ਬਣ ਰਿਹਾ ਇੱਕ ਮਨ ਪੈਨਸ਼ਨ ਦਾ ਕਿਹੜਾ ਹਿਸਾਬ ਰਹਿ ਗਿਆ ਜੀ। ਚਲੋ ਫਿਰ ਆ ਗਿਆ ਜੀ ਅਗਲੀ ਵਾਰ 2016 95 ਮਿੰਟ ਬੋਲੇ ਜਨਾਬ ਲਾਲ ਕਿਲੇ ਤੋਂ, ਠੀਕ ਹੈ ਜੀ, ਤੇ ਜੀ 3 ਯੋਜਨਾਵਾਂ ਦਾ ਐਲਾਨ ਕੀਤਾ ਹੈ ਨਾ ਜੀ। ਸਭ ਤੋਂ ਪਹਿਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 18 ਫਰਵਰੀ 2016। ਕਿੰਨੀਆਂ ਕੁ ਫਸਲਾਂ ਤੇ ਬੀਮੇ ਹੋਏ ਨੇ ਜੀ। ਹਾਂ, ਕੰਪਨੀਆਂ 18 ਕੰਪਨੀਆਂ ਲਾਈਆਂ ਸੀ, ਕੰਪਨੀਆਂ ਪ੍ਰੀਮੀਅਮ ਵੀ ਲੈ ਕੇ ਭੱਜ ਗਈਆਂ, ਮੁਨਾਫਾ ਵੀ ਕਮਾ ਕੇ ਤੁਰ ਗਈਆਂ, ਕਈ ਬਲੈਕ ਲਿਸਟ ਹੋ ਗਈਆਂ, ਕਈ ਡੰਮੀ ਸਾਬਤ ਹੋਈਆਂ, ਲੱਭਦੀਆਂ ਨਹੀਂ, ਧੋਖਾਧੜੀ ਵਾਲੀਆਂ ਕਿੰਨੀਆਂ ਆ ਕੇ ਕਿਸਾਨਾਂ ਨੂੰ ਠੱਗ ਕੇ ਤੁਰ ਗਈਆਂ। ਪਰ ਜਦੋਂ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਉਹਨੂੰ ਧਰਨੇ ਹੀ ਲਾਉਣੇ ਪੈਂਦੇ ਨੇ ਜਨਾਬ ਜੀ। ਸੋ ਇਸ ਲਈ ਇਹ ਬੀਮਾ ਯੋਜਨਾ ਕਿੰਨੀ ਦਮ ਰੱਖਦੀ ਹੈ ਦੇਖ ਲਓ। 2016 ਚ ਸ਼ੁਰੂ ਹੋਈ ਸੀ। ਫਿਰ ਪ੍ਰਗਤੀ ਪ੍ਰੋਜੈਕਟ 2016 ਹੈ ਨਾ ਤੇ ਜੀ, ਇਹ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਦਾ ਯੋਜਨਾ ਸੀ। ਜਿੰਨੀਆਂ ਸਰਕਾਰੀ ਯੋਜਨਾਵਾਂ ਜੀ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਓ, ਪ੍ਰਚਾਰ ਕਰੋ ਇਹਨਾਂ ਦਾ, ਹੈ ਨਾ। ਫਿਰ ਜੀ ਇਸੇ ਤਰ੍ਹਾਂ ਨਾਮ ਪ੍ਰੋਜੈਕਟ ਹੈ ਨਾ, ਆਨਲਾਈਨ ਫਸਲ ਵੇਚਣ ਵਾਲਾ ਇੱਕ ਵੈਬਸਾਈਟ ਸ਼ੁਰੂ ਕੀਤੀ 2016 ਦੇ ਵਿੱਚ, ਪਰ ਉਹ ਕਿੰਨੀ ਕੁ ਕਾਰਗਰ ਸਾਬਤ ਹੋਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤਾਂ ਪੂਰੇ ਦੇਸ਼ ਨੂੰ ਮੰਡੀ ਬਣਾਉਣ ਦੀਆਂ ਗੱਲਾਂ ਕਰਦੇ ਸੀ, ਉੱਥੋਂ ਹੀ ਆਪਾਂ ਨੂੰ ਪਤਾ ਲੱਗਿਆ ਸੀ ਕਿ ਖੇਡ ਕੀ ਆ। ਸੋ ਇਸ ਲਈ ਇਹ ਸਾਰਾ ਵਰਤਾਰਾ ਫਿਰ 2017 ਚ 56 ਮਿੰਟ ਬੋਲੇ ਜਨਾਬ ਜੀ। 3 ਯੋਜਨਾਵਾਂ ਦਾ ਐਲਾਨ ਕੀਤਾ। ਜੰਮੂ ਕਸ਼ਮੀਰ ਦੇ ਮਸਲੇ ਹੱਲ ਕਰਨ ਦੇ ਵਾਅਦੇ ਕਿੰਨੇ ਹੱਲ ਹੋਏ ਜੀ ਸਾਰਿਆਂ ਨੂੰ ਪਤਾ ਹੈ ਨਾ। ਦੂਸਰਾ ਸੀਗਾ ਜੀ ਗੈਲਟੀ ਅਵਾਰਡ ਵੈਬਸਾਈਟ, ਇਹ ਫੌਜੀ ਜਵਾਨਾਂ ਦੇ ਲਈ ਇੱਕ ਅਵਾਰਡ ਸ਼ੁਰੂ ਕਰਨ ਦੀ ਯੋਜਨਾ ਸੀਗੀ। ਫਿਰ GEN ਇੱਕ ਯੋਜਨਾ, ਪੋਰਟਲ ਜਿਹੜੇ ਸਰਕਾਰੀ ਵੈਬਸਾਈਟਾਂ ਨੇ ਉਹਨਾਂ ਦੇ ਰਾਹੀਂ ਪ੍ਰੋਡਕਟ ਵੇਚਣ ਦੀ ਯੋਜਨਾ ਕਿ ਤੁਸੀਂ ਇਹਦੇ ਨਾਲ ਜੁੜੋ। 35 ਲੱਖ ਪ੍ਰੋਡਕਟ ਨੇ ਸਾਡੇ ਕੋਲ, ਕਹਿੰਦੇ ਇਹਦੇ ਰਾਹੀਂ ਵੇਚ ਸਕਦੇ ਹੋ। ਤੇ ਕਿੰਨੀਆਂ ਧਿਰਾਂ ਜੁੜੀਆਂ ਵੀ, ਪਰ ਉਹ ਸਮਾਨ ਕਿੰਨਾ ਕੁ ਵਿਕਦਾ, ਐਮਾਜ਼ੋਨ ਤੇ ਵੱਧ ਵਿਕ ਜਾਂਦਾ, ਮਤਲਬ ਕਿ ਇਹਨਾਂ ਦੇ ਮਾਲਾਂ 'ਚ ਵੱਧ ਵਿਕ ਜਾਂਦਾ, ਪਰ ਇਹ ਵੈਬਸਾਈਟ ਤੱਕ, ਕਿਉਂਕਿ ਇਸ ਢੰਗ ਨਾਲ ਰੱਖਿਆ ਜਾਂਦਾ ਕਿ ਵੈਬਸਾਈਟਾਂ ਫੈਲਣੇ ਨਾ, ਲੋਕਾਂ ਤੱਕ ਪਹੁੰਚਣੇ ਨਾ, ਪ੍ਰਾਈਵੇਟ ਅਦਾਰਿਆਂ ਦਾ ਹੀ ਮਾਲ ਵਿਕੇ। ਕਾਗਜ਼ਾਂ 'ਚ ਦਿਖਾਉਣ ਨੂੰ ਅਸੀਂ ਯੋਜਨਾ ਸ਼ੁਰੂ ਕੀਤੀ ਆ ਜੀ। 2018 82 ਮਿੰਟ ਬੋਲੇ ਜਨਾਬ, ਠੀਕ ਹੈ। 3 ਯੋਜਨਾਵਾਂ ਦਾ ਐਲਾਨ ਕੀਤਾ। ਆਯੁਸ਼ਮਾਨ ਭਾਰਤ ਦਾਵਾ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸਕੀਮ। ਬਿਲਕੁਲ ਜੀ, ਲੋਕਾਂ ਦੇ ਕਾਰਡ ਬਣੇ ਬੜੀ ਗਿਣਤੀ 'ਚ, ਲੋਕਾਂ ਨੂੰ ਪੈਸੇ ਆਏ ਵੀ ਕਈ ਥਾਵਾਂ ਤੇ, ਪਰ ਉਹਦੇ ਨਾਲੋਂ ਵੱਡੇ ਘਪਲੇ ਇਸ ਯੋਜਨਾ ਨੂੰ ਚਲਾਉਣ ਵਾਲਿਆਂ ਨੇ, ਪ੍ਰਸ਼ਾਸਨ ਨੇ ਡੰਮੀ ਮਰੀਜ਼ ਬਣਾ ਕੇ, ਡੰਮੀ ਇਲਾਜ ਕਰਕੇ ਉਹ ਠੱਗੇ। ਉਹਦੇ ਉੱਤੇ ਕੋਈ ਚੈੱਕ ਪੁਆਇੰਟ ਨਹੀਂ। ਹਰੇਕ ਸੂਬੇ ਨੇ ਆਪਣੀ ਸਿਹਤ ਯੋਜਨਾ ਨੂੰ ਇਹਦੀ ਸ਼ੈਡੋ 'ਚ ਬਣਾ ਕੇ ਇੱਕ ਦੂਜੇ ਨਾਲ ਕੰਪੀਟੀਸ਼ਨ ਕਰੀ ਗਏ। ਤੇ ਅੱਜ ਕੱਲ ਉਹ ਆਯੁਸ਼ਮਾਨ ਵਾਲੇ ਕਾਰਡ ਚੰਡੀਗੜ੍ਹ 'ਚ ਚੱਲਦੇ ਵੀ ਨਹੀਂ ਗਏ, ਪੰਜਾਬ ਵਾਲੇ ਜਨਾਬ ਜੀ। ਸੋ ਇਸ ਲਈ ਇਹ ਸਥਿਤੀ ਵੀ ਆ। ਸੋ ਇਹ ਯੋਜਨਾ ਫਿਰ ਜੀ ਇਹਦੇ ਨਾਲ ਹੀ ਦੂਜੀ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ, ਕਹਿੰਦੇ ਜੀ ਗਗਨਯਾਨ ਮਿਸ਼ਨ ਯੋਜਨਾ, ਕਿ ਹੁਣ ਅਸੀਂ ਗਗਨ ਦੇ ਵਿੱਚ ਹਰ ਥਾਂ ਤੇ ਸਾਡਾ ਦਬਕਾ ਹੋਊਗਾ, ਰੋਬਟ ਭੇਜਣੇ ਅੰਤਰਰਾਸ਼ਟਰੀ ਵਿੱਚ। 2023 ਚ ਜਾ ਕੇ ਯੋਜਨਾ ਅਮਲੀ ਰੂਪ ਚ ਸ਼ੁਰੂ ਹੋਣੀ ਹੈ। ਸੋ ਇਹਦੇ ਤੇ ਕੰਮ ਹੋ ਰਿਹਾ। ਕਹਿੰਦੇ ਇਹ ਵਿਗਿਆਨੀਆਂ ਦੀ, ਸਾਡੇ ਮਾਹਿਰਾਂ ਦੀ ਜਿਹੜੀ ਉਹ ਹੈ, ਤੁਹਾਨੂੰ ਧਿਆਨ ਹੋਣਾ ਜਦੋਂ ਇੱਕ ਵਾਰ ਨਹੀਂ ਅੰਤਰਿਕਸ਼ ਸਾਡਾ ਸਿਰੇ ਚੜਿਆ ਸੀ, ਤਦ ਮੋਦੀ ਜੀ ਧੱਕੇ ਨਾਲ ਵਿਗਿਆਨੀ ਨੂੰ ਗੱਲ ਲਾ ਕੇ ਰੋਣ ਦਾ ਡਰਾਮਾ ਕਰ ਰਹੇ ਸੀ, ਹੈ ਨਾ। ਉਹ ਵਿਗਿਆਨੀਆਂ ਦੀ ਮਿਹਨਤ ਆਪਣੇ ਖਿੱਤੇ, ਆਪਣੇ ਝੋਲੇ ਚ ਪਾਉਣ ਦੀ ਕੋਸ਼ਿਸ਼ ਹੈ। ਸੋ ਇਹ ਯੋਜਨਾ ਉੱਥੇ ਖੜੀ ਹੈ ਜੀ ਅਜੇ, ਹੈ ਨਾ। ਸੋ ਇਸੇ ਤਰ੍ਹਾਂ ਪੇਂਡੂ ਸਵਰਾਜ ਯੋਜਨਾ ਤੀਸਰਾ ਐਲਾਨ ਸੀਗਾ ਉਸ ਵਾਰ ਜੀ। ਪੇਂਡੂ ਸਵਰਾਜ ਯੋਜਨਾ, ਕਿੰਨੇ ਕੁ ਪਿੰਡ ਸਵਰਾਜ ਹੋ ਗਏ, ਕਿੰਨੇ ਕੁ ਪਿੰਡ ਆਜ਼ਾਦ ਹੋ ਗਏ, ਕਿੰਨੇ ਕੁ ਪਿੰਡ ਤਰੱਕੀ ਕਰ ਗਏ। ਜਿਹੜੇ ਪਿੰਡਾਂ 'ਚ ਤੁਸੀਂ ਉਹਨਾਂ ਨੂੰ ਮਤਲਬ ਕਿ ਗ੍ਰਾਮ ਸਭਾਵਾਂ ਬੁਲਾਉਣ ਤੱਕ ਦੀ ਆਜ਼ਾਦੀ ਨਹੀਂ ਦੇ ਪਾ ਰਹੇ, ਜਿਹੜੇ ਪੰਚਾਇਤਾਂ ਨੂੰ ਅਧਿਕਾਰ ਮਿਲਣੇ ਆ, ਹੇਠਲੇ ਵਿਭਾਗ ਮਿਲਣੇ ਆ, ਉਹ ਵਿਭਾਗ ਨਹੀਂ ਉਹਨਾਂ ਨੂੰ ਦੇ ਪਾ ਰਹੇ, ਤਾਂ ਕਿਹੜੇ ਸਵਰਾਜ ਦੀ ਗੱਲਾਂ ਕਰਦੇ ਹੋ। ਇਹ ਲਾਲ ਕਿਲੇ ਤੋਂ ਐਲਾਨ ਰਹਿ ਗਏ ਜਨਾਬ। ਇਸ ਤੋਂ ਬਾਅਦ ਜੀ ਫਿਰ ਹੈ ਨਾ, ਇਹ ਤੋਂ ਬਾਅਦ ਆ ਗਈ ਸਾਲ 2019। 2019 ਚ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ 93 ਮਿੰਟ ਦਾ ਭਾਸ਼ਣ ਦਿੱਤਾ। ਠੀਕ ਹੈ, ਰਿਕਾਰਡ ਤੋੜ ਭਾਸ਼ਣ ਹੈ ਜੀ, ਸਭ ਤੋਂ ਵੱਡਾ ਭਾਸ਼ਣ ਮੰਨਿਆ ਜਾਂਦਾ। ਕਹਿੰਦੇ ਜੀ 93 ਮਿੰਟ ਦਾ ਭਾਸ਼ਣ ਦਿੱਤਾ। ਤੇ ਜੀ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ। ਕਹਿੰਦੇ ਜੀ ਇਹ ਕੋਈ ਘਰ ਪਾਣੀ ਤੋਂ ਵਾਝਾ ਨਹੀਂ ਰਹੂਗਾ, ਹਰ ਘਰ ਚ ਪਾਣੀ ਮਿਲੂਗਾ, ਹੈ ਨਾ। ਸੋ ਇਹ ਕਿੰਨਾ ਕੁ ਅਜੇ ਪੀਣ ਵਾਲੇ ਪਾਣੀ ਦੇ ਮਸਲੇ ਅਜੇ ਵੀ ਸਿਰਾਂ ਤੇ ਘੜੋਲੀਆਂ, ਹੈ ਨਾ, ਘੜੇ, ਬਾਲਟੀਆਂ,
ਟੱਪ ਅਸੀਂ ਦੇਖਦੇ ਹਾਂ ਕਿ ਲੋਕ ਮੀਲਾਂ ਤੋਂ ਪੈਦਲ ਤੁਰ ਕੇ ਜੀ ਪਾਣੀ ਲਿਆਉਣ ਲਈ, ਅਸੀਂ ਪੀਣ ਜੋਗਾ ਪਾਣੀ ਦਾ ਵੀ ਪ੍ਰਬੰਧ ਨਹੀਂ ਕਰ ਸਕੇ। ਧਰਤੀ ਹੇਠਲਾ ਪਾਣੀ ਬਚਾਉਣ ਦੀ ਕਵਾਇਦ ਲਈ ਵੀ ਸਰਕਾਰਾਂ ਕੋਈ ਯੋਜਨਾਵਾਂ ਨਹੀਂ ਐਲਾਨ ਕਰ ਸਕੀਆਂ, ਉਹਦੇ ਉੱਤੇ ਕੰਮ ਕਰਨ ਦੀ ਲੋੜ ਆ। ਫਿਰ ਉਸ ਤੋਂ ਬਾਅਦ ਜੀ 17ਵਾਂ ਆਇਆ ਜੀ 5 ਇਸੇ 2019 ਦੇ ਜਿਹੜੀ ਦੂਸਰੀ ਯੋਜਨਾ ਐਲਾਨੀ, 17ਵੀਂ ਯੋਜਨਾ ਹੁਣ ਤੱਕ ਦੀਆਂ ਮੋਦੀ ਉਹਨਾਂ ਦੇ ਐਲਾਨੀ ਲਾਲ ਕਿਲਿਆਂ ਚੋਂ 5 ਟ੍ਰਿਮੀਨਲ ਇਕਨੋਮਿਕ ਬਣਾਉਣ ਦੀ ਸਾਡਾ ਕਹਿੰਦੇ ਜੀ ਐਲਾਨ ਆ। ਦੁਨੀਆ ਦੇ ਵਿੱਚ ਅਸੀਂ 5 ਟ੍ਰਿਲੀਅਨ ਹੋ ਜਾਾਂਗੇ, 5 ਟ੍ਰਿਲੀਅਨ ਹੈ ਨਾ, 5 ਟ੍ਰਿਲੀਅਨ। ਇਹ ਬੜੇ ਇਹ ਬੜਾ ਦਾਅਵਾ ਕੀਤਾ ਜਾ ਰਿਹਾ ਕਿ ਹਾਂ ਅਸੀਂ ਹੈ ਨਾ, ਇਹ ਸਾਡੇ ਸਥਿਤੀ ਆ ਜੂਗੀ ਸਾਡੀ ਬਿਲਕੁਲ। ਇਹ 2030 ਤੱਕ ਦਾ ਇਹਨਾਂ ਨੇ ਯੋਜਨਾ ਰੱਖੀ ਆ ਕਿ 2030 ਤੱਕ ਅਸੀਂ ਜਾਣਾ। 2019 ਚ ਇਹਨੂੰ ਸ਼ੁਰੂ ਕੀਤਾ ਤੇ 2030 ਤੱਕ, ਮਤਲਬ 2030 ਤੱਕ ਮੈਨੂੰ ਰੱਖੋ ਜੀ, ਮੈਨੂੰ ਪ੍ਰਧਾਨ ਮੰਤਰੀ ਬਣਾ ਕੇ ਰੱਖੋ, ਫਿਰ ਮੈਂ ਤੁਹਾਨੂੰ ਇਹ ਦਿਖਾਊਂਗਾ। ਲੋਕ ਕਹਿੰਦੇ ਸਾਨੂੰ ਤਾਂ ਇੰਨਾ ਦੱਸ ਪਾਈ, ਸਾਡੇ ਚੁੱਲ੍ਹੇ ਚ ਅੱਗ ਮਚੂ, ਸਾਡੇ ਢੋਲ ਚ ਕਣਕ ਹੋਊ, ਸਾਡੀ ਭੜੋਲੀ ਚ ਦਾਣੇ ਹੋਣਗੇ, ਸਾਡੇ ਪ੍ਰਾਂਤ ਦੇ ਵਿੱਚ ਆਟਾ ਗੁੰਨਿਆ ਵਾ ਹੋਊਗਾ, ਸਾਡੀ ਆਂਡੀ ਚ ਦਾਲ ਰਿੱਝੂਗੀ, ਸਾਨੂੰ ਤਾਂ ਇਹ ਦੱਸ। ਜੀ ਸਹੀ। ਤੇ ਉੱਥੇ ਤੁਸੀਂ ਜੇ ਚਾਹੁੰਦੇ ਹੋ ਕਿ ਮੈਂ ਵੰਡ ਰਿਹਾ ਆਟਾ ਦਾਲ ਸਕੀਮ, ਮੈਂ ਇੰਨੇ ਲੱਖ ਪਰਿਵਾਰਾਂ ਨੂੰ, ਕਰੋੜਾਂ ਪਰਿਵਾਰਾਂ ਨੂੰ ਰਾਸ਼ਨ ਦੇ ਰਿਹਾ, ਇਹ ਸਰਕਾਰ ਦੇ ਕੋਲ ਕਿੱਥੋਂ ਆ ਗਏ ਪੈਸੇ? ਭਾਈ ਲੋਕਾਂ ਦੇ ਪੈਸੇ ਹੀ ਨੇ, ਉਹਦੇ ਨਾਲ ਤੁਸੀਂ ਦੇ ਰਹੇ ਹੋ। ਸੋ ਇਸ ਤਰ੍ਹਾਂ ਦਾ ਇਹ ਲੋਕਾਂ ਨੂੰ ਇੱਕ ਸਬਜ਼-ਬਾਗ ਦਿਖਾ ਕੇ ਇਹ ਯੋਜਨਾ ਜਾਰੀ ਹੈ ਜੀ। ਫਿਰ ਚੀਫ ਆਫ ਡਿਫੈਂਸ ਸਟਾਫ ਦਾ ਐਲਾਨ, ਇਹ 18ਵੀਂ ਯੋਜਨਾ ਸੀ ਜਿਹੜੀ 2019 ਚ ਤੀਸਰੀ ਯੋਜਨਾ ਉਸ ਵਾਰ ਦੀ, ਉਹ ਐਲਾਨੀ ਸੀ, ਜਿਹਦੇ ਵਿੱਚ CDS ਸਾਰੀਆਂ ਫੌਜ ਮੁਖੀਆਂ ਦੇ ਉੱਤੇ ਇੱਕ ਕੁੰਡਾ ਲਾ ਕੇ ਇੱਕ ਆਪਣਾ ਬੰਦਾ ਬਿਠਾ ਕੇ, ਜਿਹਦੇ ਵਿੱਚ 31 ਦਸੰਬਰ 2019 ਨੂੰ ਵਿਪਨ ਰਾਵਤ ਉਹਨਾਂ ਨੂੰ ਬਣਾਇਆ ਸੀ। ਫਿਰ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ, ਉਹ ਤੋਂ ਬਾਅਦ ਫਿਰ ਦੂਸਰਿਆਂ ਨੂੰ ਬਣਾਇਆ। ਸੋ ਇਹ CDS ਦੀ ਯੋਜਨਾ ਸ਼ੁਰੂ ਹੋ ਗਈ ਜੀ। ਫਿਰ 2020 ਦੇ ਵਿੱਚ 86 ਮਿੰਟ ਬੋਲੇ ਜਨਾਬ ਲਾਲ ਕਿਲੇ ਤੋਂ, 3 ਯੋਜਨਾਵਾਂ ਦਾ ਐਲਾਨ ਕੀਤਾ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ, ਉਸੇ ਤਰ੍ਹਾਂ ਦੀ ਲਗਭਗ ਸਿਹਤ ਨਾਲ ਮਿਲਦੀ ਜੁਲਦੀ ਯੋਜਨਾ ਹੈ ਨਾ, ਤੇ ਉਹ ਆਨਲਾਈਨ, ਮਤਲਬ ਕਿ ਤੁਹਾਡਾ ਡਾਟਾ ਜਿਹੜਾ ਹੋਊਗਾ, ਮੈਡੀਕਲ ਡਾਟਾ, ਪ੍ਰਵੀਨ ਜੀ, ਉਹ ਕਹਿੰਦੇ ਹੁਣ ਆਨਲਾਈਨ ਉਪਲਬਧ ਹੋਊਗਾ, ਜਿੱਥੇ ਮਰਜ਼ੀ ਜਾ ਕੇ ਇਲਾਜ ਕਰਾ ਲਓ। ਠੀਕ ਹੈ। ਤੇ ਆਨਲਾਈਨ ਮਰੀਜ਼ ਨੂੰ ਤਾਂ ਆਪਣਾ ਡਾਟਾ ਮਿਲੇ ਜਾਂ ਨਾ ਮਿਲੇ, ਪਰ ਜਿਹੜੇ ਮੈਡੀਕਲ ਖੇਤਰ ਦੇ ਬੜੇ ਮਗਰਮੱਛ ਨੇ, ਉਹਨਾਂ ਨੇ ਜ਼ਰੂਰ ਚੋਰੀ ਕਰਨਾ ਸ਼ੁਰੂ ਕਰਤਾ। ਏਮਸ ਚੋਂ ਸਾਰਾ ਡਾਟਾ ਚੋਰੀ ਹੋ ਗਿਆ ਸੀ ਜੀ, ਸਾਰਾ ਆਨਲਾਈਨ ਡਾਟਾ। ਕਿੰਨੇ ਦਿਨ ਉੱਥੇ ਕੰਮੇ ਨਹੀਂ ਚੱਲਿਆ। ਸੋ ਇਹ ਕਿਹੜਾ ਕੰਟਰੋਲ ਹੈ? ਤੁਸੀਂ ਕਿਹਨਾਂ ਲਈ ਡਾਟਾ ਇਕੱਠਾ ਕਰਕੇ ਦੇ ਰਹੇ ਹੋ? ਇਹ ਆਪਣੇ ਆਪ ਸਵਾਲ ਖੜਾ। ਉਸ ਤੋਂ ਬਾਅਦ 20ਵੀਂ ਜੀ ਨਵੀਂ ਸਿੱਖਿਆ ਨੀਤੀ, ਕਹਿੰਦੇ ਜੀ ਸਿੱਖਿਆ ਨੀਤੀ ਅਸੀਂ ਉਹ ਲਿਆਏ, ਤੋਂ ਪਹਿਲਾਂ ਹੈ ਹੀ ਨਹੀਂ ਸੀ। 1968 ਦੇ ਵਿੱਚ, 1986 ਚ, ਉਸ ਤੋਂ ਬਾਅਦ ਹੁਣ ਅਸੀਂ 2020 ਚ ਨਵੀਂ ਸਿੱਖਿਆ ਨੀਤੀ ਲਿਆਇਆ। ਪਰ ਉਹ ਸਿੱਖਿਆ ਨੀਤੀ ਦੇ ਉੱਤੇ, ਸਿੱਖਿਆ ਦੇ ਢੰਗ ਤਰੀਕਿਆਂ ਦੇ ਉੱਤੇ ਕਿੰਨਾ ਕੁਛ ਬਾਹਰ ਕੀਤਾ ਜਾ ਰਿਹਾ, ਉਹਦੇ ਵਿੱਚੋਂ ਸਾਡੇ ਇਤਿਹਾਸ ਨੂੰ ਕਿਵੇਂ ਮਰੋੜਿਆ ਜਾ ਰਿਹਾ, ਇਹਦੇ ਉੱਤੇ ਅਜੇ ਵੀ ਬਹਿਸ ਜਾਰੀ ਆ। ਪਰ ਸਰਕਾਰ ਆਪਣੇ ਦਾਅਵਿਆਂ ਚ ਗਣਾਉਂਦੀ ਆ ਕਿ ਲਓ ਜੀ ਇਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਲਿਆਂਦੀ। ਫਿਰ ਇਸੇ ਦੌਰਾਨ, ਇਸੇ ਸਾਲ ਦੀ ਤੀਜੀ ਯੋਜਨਾ 2020 ਚ 21ਵੀਂ ਯੋਜਨਾ ਜਿਹੜੀ ਮੋਦੀ ਹੋਰਾਂ ਦੀ, ਪਿੰਡ ਇੰਟਰਨੈਟ ਜੀ, 15 ਅਗਸਤ 2020 ਦੀ ਸ਼ੁਰੂ ਹੋਈ ਯੋਜਨਾ ਹੈ। ਪਿੰਡ ਇੰਟਰਨੈਟ। ਅਜੇ ਵੀ ਲੋਕਾਂ ਨੂੰ ਆਪਣੇ ਰਾਸ਼ਨ ਲੈਣ ਜਾਣ ਲਈ ਵੀ ਨਾ ਦਰਖਤਾਂ ਦੇ ਛੱਤਾਂ ਤੇ ਚੜ੍ਹਨਾ ਪੈਂਦਾ ਕਈ ਥਾਵਾਂ ਤੇ, ਕਿਹੜੇ ਇੰਟਰਨੈਟ ਦੀਆਂ ਗੱਲਾਂ ਕਰਦੇ ਨੇ ਜਨਾਬ, ਹੈ ਨਾ। ਸੋ ਇਸ ਤਰ੍ਹਾਂ। ਤੇ ਉਸ ਤੋਂ ਬਾਅਦ ਜੀ ਫਿਰ 2021 88 ਮਿੰਟ ਫਿਰ ਬੋਲੇ, 3 ਯੋਜਨਾਵਾਂ ਦਾ ਫਿਰ ਐਲਾਨ ਕੀਤਾ। 75 ਬੰਦੇ ਭਾਰਤ ਟ੍ਰੇਨਾਂ ਚਲਾਵਾਂਗੇ ਜੀ, ਕਹਿੰਦੇ 15 ਫਰਵਰੀ 2019 25 ਟ੍ਰੇਨਾਂ ਚੱਲ ਪਈਆਂ। ਉਹਨਾਂ ਦੇ ਵਿੱਚ ਸਪਲਾਈ ਹੈ ਜਿਹੜੀ ਸਾਰੀ ਪ੍ਰਾਈਵੇਟ। ਤੁਸੀਂ ਵੱਡੀਆਂ ਰੇਲ ਗੱਡੀਆਂ ਜਿਹੜੀਆਂ ਸ਼ਤਾਬਦੀ ਵਰਗੀਆਂ, ਬੰਦੇ ਭਾਰਤ ਵਰਗੀਆਂ, ਇਹੋ ਜਿਹੀਆਂ VIP ਟ੍ਰੇਨਾਂ ਨੇ ਜਿਹੜੀਆਂ, ਉਹਦੀ ਟਿਕਟ ਲਈ ਹੋਵੇ, ਟਿਕਟ ਲੈ ਕੇ ਤੁਸੀਂ ਰੇਲਵੇ ਦੇ ਜਿਹੜਾ ਇੰਤਜ਼ਾਰ ਕੇਂਦਰ ਬਣੇ ਹੁੰਦੇ ਨੇ ਮੁਸਾਫਰਾਂ ਦੇ ਲਈ, ਹੈ ਨਾ, ਉਹ AC ਵਾਲੇ ਬਣੇ ਨੇ ਕਿ ਤੁਸੀਂ AC ਵਾਲੀ ਗੱਡੀ ਦੀ ਟਿਕਟ ਲਈ ਆ। ਤੁਸੀਂ VIP ਹੋ, VIP ਲੋਕਾਂ ਲਈ ਉਹ ਬਣੇ ਹੋਣਗੇ ਕਿ ਇੱਥੇ ਬੈਠ ਕੇ ਇੰਤਜ਼ਾਰ ਕਰੋ। ਉਹ ਇੰਤਜ਼ਾਰ ਕਰਦੇ ਵੀ ਘੰਟਿਆਂ ਬੱਧੀ 10-10 20 ਰੁਪਏ ਲੱਗਦੇ ਆ ਪ੍ਰਵੀਨ ਜੀ। ਉਹਦੀ ਪਰਚੀ ਕੱਟਦੇ ਆ। ਉਹ ਪਰਚੀ ਤੇ ਕੋਈ ਗੌਰ ਨਾਲ ਪੜ੍ਹੇ ਤਾਂ ਪਤਾ ਲੱਗਦਾ ਤਾਂ ਪ੍ਰਾਈਵੇਟ ਕੇਂਦਰ, ਕਿਸੇ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਹੋਇਆ ਰੇਲਵੇ ਸਟੇਸ਼ਨ ਦਾ, ਉਹ ਜਦੋਂ ਘੰਟਿਆਂ ਦੇ 10-10 ਰੁਪਏ ਵਸੂਲੀ ਜਾਂਦੇ AC ਬੈਠਣ ਦੇ। ਸੋ ਇਸ ਤਰ੍ਹਾਂ ਦਾ ਧੰਦਾ, ਇਹ ਇੱਕ ਨਵਾਂ ਸਮਝ ਆ ਗਿਆ ਕਿ ਰੇਲ ਦੇ ਅੰਦਰ ਸਪਲਾਈ, ਰੇਲ ਗੱਡੀਆਂ ਦੇ ਸਟੇਸ਼ਨ, ਸਾਰਾ ਕੁਝ ਪ੍ਰਾਈਵੇਟਾਂ ਨੂੰ ਵੇਚਤਾ। ਸੋ ਇਸ ਲਈ ਜਿਹੜੀਆਂ ਰੇਲ ਗੱਡੀਆਂ ਚਲਾਉਣੀਆਂ, ਇਹ ਪ੍ਰਾਈਵੇਟ ਕੰਪਨੀਆਂ ਦੇ ਇਸ਼ਾਰਿਆਂ ਤੇ ਆ ਸਾਰਾ ਕੁਝ, ਕਿ ਬੜੀਆਂ ਗੱਡੀਆਂ ਚਲਾਓ ਲਗਜ਼ਰੀ, ਤਾਂ ਕਿ ਉਹਨਾਂ ਦੇ ਨਾਲ ਕੰਪਨੀਆਂ ਕਮਾ ਸਕਣ। ਫਿਰ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਚਲਾਇਆ ਜੀ। ਕਹਿੰਦੇ ਜਿੰਨੀਆਂ ਬੰਦਰਗਾਹਾਂ ਦੇ ਉੱਤੇ ਹੁਣ ਕੋਲਾ, ਲੱਕੜ, ਇਹੋ ਜਿਹਾ ਜਿਹੜਾ ਇੰਧਨ ਹੈ ਉਹਦੀ ਵਰਤੋਂ ਨਹੀਂ ਹੋਊਗੀ, ਹਾਈਡਰੋਜਨ ਇੰਧਨ ਵਰਤਾਂਗੇ। ਇਹਦਾ ਮਿਸ਼ਨ ਲੈ ਕੇ ਚੱਲੇ ਆ ਜੀ। ਇਹ 4 ਜਨਵਰੀ 20 ਮਤਲਬ ਕਿ 23 ਤੱਕ ਇਹਨੂੰ ਸਿਰੇ ਚੜਾਉਣ ਦੀ, 21 ਤੋਂ ਸ਼ੁਰੂ ਕੀਤੀ ਯੋਜਨਾ, 23 ਤੱਕ ਸਿਰੇ ਚੜਾਉਣੀ ਹੈ ਜੀ ਕਹਿੰਦੇ, ਹੈ ਨਾ। ਇਹ ਯੋਜਨਾ ਸੀਗੀ, ਕਿੰਨੀ ਸਿਰੇ ਚੜੀ ਬੰਦਰਗਾਹਾਂ ਦੇ ਹਵਾਲੇ ਨਾਲ। ਫਿਰ ਇਸੇ ਤਰ੍ਹਾਂ ਜੀ ਮਤਲਬ ਕੁੜੀਆਂ ਦੀ ਐਡਮਿਸ਼ਨ ਸੈਨਿਕ ਸਕੂਲਾਂ ਦੇ ਵਿੱਚ, ਇਹਦੀ ਸ਼ੁਰੂਆਤ ਕੀਤੀ ਹੈ। ਚੰਗੀ ਪਹਿਲ ਕਦਮੀ ਹੈ ਜੀ। ਇਸ ਪਹਿਲ ਕਦਮੀ ਦੀ ਸ਼ਲਾਘਾ ਕਰਨੀ ਬਣਦੀ ਹੈ। ਔਰ ਇਹਦੇ ਵਿੱਚ ਬੱਚੀਆਂ ਆਈਆਂ ਵੀ 33 ਸੈਨਿਕ ਸਕੂਲ ਨੇ,
ਉਹਨਾਂ ਦੇ ਵਿੱਚ ਬੱਚੀਆਂ ਵੱਡੀ ਗਿਣਤੀ 'ਚ ਦਾਖਲ ਵੀ ਹੋਈਆਂ, ਵੱਖ-ਵੱਖ ਪੋਸਟਾਂ ਤੇ ਵੀ ਪਹੁੰਚ ਰਹੀਆਂ, ਬਾਰਡਰਾਂ ਤੇ ਵੀ ਤੈਨਾਤ ਨੇ ਹੁਣ। ਸੋ ਇਹ ਇੱਕ ਸ਼ਲਾਘਾਯੋਗ ਕਦਮ ਸੀਗਾ। ਫਿਰ ਸਾਲ 2022 'ਚ 83 ਮਿੰਟ ਭਾਸ਼ਣ ਦਿੱਤਾ ਤੇ ਇੱਥੇ ਵੀ ਕੁਝ ਯੋਜਨਾਵਾਂ ਕਿ ਗੁਲਾਮੀ ਤੋਂ ਮੁਕਤੀ, ਦੇਸ਼ ਤਰੱਕੀ ਵੱਲ, ਅਸੀਂ ਧਰਮ ਤੋਂ ਉੱਪਰ ਉੱਠ ਕੇ, ਸਾਡਾ ਮਿਸ਼ਨ ਹੈ ਨਵਾਂ ਭਾਰਤ ਬਣਾਉਣ ਦਾ, ਅਸੀਂ ਨਵੀਂ ਸੰਸਦ ਬਣਾਤੀ, ਨਵੇਂ ਸੰਸਦ ਦਾ ਉਦਘਾਟਨ, ਉਹ ਸਾਰਾ ਕੁਛ ਇਹਦੇ ਵਿੱਚ ਆਇਆ, ਜਿਹੜੀ ਫਿਰ ਨਵੀਂ ਰਾਜਨੀਤੀ ਦਾ ਮੋੜਾ ਜਿੱਥੋਂ ਚੱਲ ਰਿਹਾ ਹੈ ਨਾ। ਸੋ ਫਿਰ ਉਹ ਤੋਂ ਬਾਅਦ 2023 ਜੀ ਕੱਲ ਜਨਾਬ ਫਿਰ 90 ਮਿੰਟ ਬੋਲੇ ਤੇ ਚੋਣ ਰੈਲੀ ਵਾਂਗ ਕੱਲ ਸੰਬੋਧਨ ਕੀਤਾ। GDP ਦੁਨੀਆ ਦੀ ਤੀਜੀ ਹੋ ਜੂਗੀ, ਵੈਸੇ ਹੀ ਹੋ ਜਾਣੀ ਹੈ ਪ੍ਰਵੀਨ ਜੀ। ਜੀ ਇਹ ਪ੍ਰਤੀ ਵਿਅਕਤੀ ਉਤਪਾਦਨ ਦਰ ਹੈ। ਜਿੰਨੀ ਸਾਡੀ ਜਨਸੰਖਿਆ ਵਧਣੀ ਆ ਉਸ ਹਿਸਾਬ ਨਾਲ GDP ਵਾਲਾ ਖੇਡ ਸਾਡੇ ਤੇ ਅਸਰ ਪੈਣਾ ਹੀ ਪੈਣਾ। ਬਿਲਕੁਲ ਸਹੀ ਹੈ। ਪਰ ਸਾਡਾ ਕਰਜ਼ਾ ਕਿੱਥੇ ਹੈ, ਸਾਡੀ ਮਹਿੰਗਾਈ ਦਰ ਕਿੱਥੇ ਹੈ, ਪ੍ਰਤੀ ਵਿਅਕਤੀ ਆਮਦਨ ਕਿੱਥੇ ਆ, ਉਹਦੇ ਬਣਾਓ ਨਾ। ਹਾਂਜੀ ਬਿਲਕੁਲ। ਤੇ ਇਹ ਲੋਕਾਂ ਨੂੰ ਨਵੇਂ ਤਰੀਕੇ ਨਾਲ ਸਮਝਾਉਂਦੇ ਨੇ ਆਰਥਿਕਤਾ ਦੇ ਮਾਇਨੇ। ਤੋ ਇਸ ਲਈ ਇਹ ਦੁਨੀਆ ਦੀ ਤੀਜੀ GDP ਵਾਲਾ ਮੁਲਕ ਬਣ ਜੂਗਾ ਜੀ, ਇਹ ਬਣ ਜਾਣਾ। ਠੀਕ ਹੈ, ਇਹਦੀ ਵੀ ਪਿੱਠ ਥਾਪੜ ਲਈ ਕੱਲ ਆਪਣੇ ਆਪੇ। ਸੋ ਇਸੇ ਤਰ੍ਹਾਂ ਫਿਰ ਸ਼ਹਿਰਾਂ ਤੇ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਕਰਦੇ ਆ। ਕਹਿੰਦੇ ਜੀ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ ਉਹਨਾਂ ਲਈ ਅਸੀਂ ਨਵੀਂ ਲੋਨ ਯੋਜਨਾ ਲਿਆਵਾਂਗੇ, ਬੈਂਕ ਨੂੰ ਸਸਤੇ, ਤਾਂ ਕਿ ਲੋਕਾਂ ਦੀ ਜੇਬ 'ਚ ਪੈਸਾ ਨਾ ਰਹੇ। ਮਤਲਬ ਇਹ ਇੱਕ ਨਵਾਂ ਫਾਰਮੂਲੇ ਤਹਿਤ ਕਰਜ਼ੇ ਵਾਲੀਆਂ ਸਕੀਮਾਂ, ਗੱਡੀਆਂ, ਕਾਰਾਂ, ਟਰੈਕਟਰ, ਮੋਟਰਸਾਈਕਲ ਇਸ ਤਰ੍ਹਾਂ ਵੇਚਦੇ ਨੇ, ਬਾਅਦ ਚੋਂ ਲੋਕਾਂ ਦੇ ਘਰਾਂ 'ਚੋਂ ਫਿਰ ਕਬਜ਼ੇ ਲੈਣ ਵੀ ਚਲੇ ਜਾਂਦੇ ਨੇ, ਗੱਡੀਆਂ ਖੋਹਣ ਵੀ ਚਲੇ ਜਾਂਦੇ ਨੇ। ਸੋ ਇਹ ਯੋਜਨਾ ਦੇ ਉੱਤੇ ਕਹਿੰਦੇ ਕੰਮ ਕਰਾਂਗੇ ਜੀ। ਫਿਰ ਇਸ ਤਰ੍ਹਾਂ ਦੇ ਕੱਲ ਸਨਮਾਨ ਅਸੀਂ ਵੱਖ-ਵੱਖ ਲੋਕਾਂ ਨੂੰ ਦਵਾਂਗੇ। ਉਹ ਸਾਰਾ ਕੁਛ ਕੱਲ ਉਹੇ ਜਿਹੇ ਐਲਾਨ ਕੱਲ ਕੀਤੇ ਗਏ, 3 ਐਲਾਨ ਕੱਲ ਵੀ ਉਸ ਤਰ੍ਹਾਂ ਕੀਤੇ। ਸੋ ਹੁਣ ਤੱਕ 10 ਸਾਲਾਂ 'ਚ 10 ਵਾਰ ਝੰਡਾ ਲਹਿਰਾ ਕੇ ਨਰਿੰਦਰ ਮੋਦੀ ਜੀ ਨੇ ਖੁੱਲੇ ਢੰਗ ਨਾਲ 28 ਯੋਜਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਕਿੰਨੀਆਂ ਕੁ ਯੋਜਨਾਵਾਂ ਸਿਰੇ ਚੜੀਆਂ ਨੇ, ਕਿੰਨੀਆਂ ਕੁ ਤੁਹਾਨੂੰ ਯਾਦ ਨੇ, ਇਹ ਤੁਸੀਂ ਦੱਸ ਦਿਓ ਜੀ ਮੈਨੂੰ, ਜੇਕਰ ਤੁਹਾਡੇ ਧਿਆਨ 'ਚ ਹੋਵੇ। ਆਪਾਂ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਜੀ ਬਿਲਕੁਲ।